AI ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਜਿੱਥੇ ਆਪਾਂ ਉਸ ਦੀ ਵਰਤੋਂ ਦਾ ਜ਼ਿਕਰ ਕਰਦੇ ਹਾਂ ਤੇ ਉੱਥੇ ਉਸ ਦੀ ਕੁਵਰਤੋਂ ਦੇ ਜਿਹੜੇ ਇਮਕਾਨ ਨੇ ਉਹ ਵੀ ਬਰਕਰਾਰ ਨੇ ਤੇ ਹਮੇਸ਼ਾ ਇਹ ਗੱਲ ਰਹਿੰਦੀ ਹੈ ਕਿ ਜਿਹੜੀ ਚੀਜ਼ ਦੀ ਕੋਈ ਚੰਗਿਆਈ ਹੈ ਤੇ ਉਹਦੀਆਂ ਬੁਰਾਈਆਂ ਕਈ ਹੋਣਗੀਆਂ। ਇਹ ਦਿਮਾਗਾਂ ਤੇ ਡਿਪੈਂਡ ਕਰਦਾ, ਲੋਕਾਂ ਦੀ ਸੋਚ ਤੇ ਡਿਪੈਂਡ ਕਰਦਾ ਕਿ ਉਹ ਇਸ ਗੱਲ ਨੂੰ ਕਿਹੜੇ ਪਾਸੇ ਲਾਉਂਦੇ ਨੇ। ਉਹ ਇਹਦੀ ਸਕਾਰਾਤਮਕ ਵਰਤੋਂ ਕਰਦੇ ਨੇ ਜਾਂ ਫਿਰ ਨਕਾਰਾਤਮਕ ਵਰਤੋਂ ਕਰਦੇ ਨੇ। ਅਜਿਹਾ ਹੀ ਇੱਕ ਮਾਮਲਾ AI ਦੀ ਕੁਵਰਤੋਂ ਦੇ ਨਾਲ ਜੁੜਿਆ ਹੋਇਆ ਮਾਮਲਾ ਆਸਟ੍ਰੇਲੀਆ ਤੋਂ ਸਾਹਮਣੇ ਆਇਆ, ਜਿੱਥੇ ਠੱਗਾਂ ਨੇ ਜਾਲੀ ਸਾਰਾ ਕੁਛ ਬਣਾ ਕੇ, ਜਾਲੀ ਦਸਤਾਵੇਜ਼ ਬਣਾ ਕੇ, ਜਾਲੀ ਪੇ ਸਟੱਬ ਬਣਾ ਕੇ, ਜਾਲੀ ਸਾਰਾ ਕੁਛ ਕਰਕੇ ਬੈਂਕਾਂ ਦੇ ਨਾਲ ਠੱਗੀਆਂ ਮਾਰੀਆਂ ਨੇ ਤੇ ਇਹ ਕੋਈ ਹਜ਼ਾਰਾਂ ਲੱਖਾਂ ਡਾਲਰਾਂ ਦੀਆਂ ਨਹੀਂ ਬਲਕਿ ਬਿਲੀਅਨ ਡਾਲਰਸ ਦੀਆਂ ਠੱਗੀਆਂ ਮਾਰੀਆਂ ਨੇ। ਆਸਟ੍ਰੇਲੀਆ ਦੇ ਬੈਂਕਿੰਗ ਸਿਸਟਮ ਨੂੰ ਇਸ ਨੇ ਹਿਲਾ ਕੇ ਰੱਖ ਦਿੱਤਾ ਹੈ। ਅਸਲ ਦੇ ਵਿੱਚ ਜਿਹੜੀ AI ਦੀ ਮਦਦ ਦੇ ਨਾਲ ਅਪਰਾਧੀ ਹੁਣ ਸਿਆਣਪ ਵਰਤ ਕੇ ਨਕਲੀ ਦਸਤਾਵੇਜ਼ ਤਿਆਰ ਕਰ ਰਹੇ ਨੇ, ਜਿਨ੍ਹਾਂ ਨੂੰ ਬੈਂਕਾਂ ਪਛਾਣ ਨਹੀਂ ਸਕਦੀਆਂ। ਮਤਲਬ ਬੈਂਕਾਂ ਸਮਰਥ ਨੇ ਇਹਨਾਂ ਨੂੰ ਫੜਨ ਦੇ ਵਿੱਚ। ਤੇ ਮੁਲਕ ਦੇ ਕਾਮਨਵੈਲਥ ਦੇ ਨਾਲ ਜੁੜਿਆ ਹੋਇਆ, ਜਿੱਥੇ ਲਗਭਗ 1 ਬਿਲੀਅਨ ਡਾਲਰ ਜਿਹੜੇ ਘਰ ਦੇ ਲੋਨ ਦੇ ਨਾਲ ਸੰਬੰਧਿਤ ਧੋਖਾਧੜੀ ਸਾਹਮਣੇ ਆਈ ਹੈ। ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨਕਲੀ ਤਨਖਾਹ ਪੱਤਰ, ਪਹਿਚਾਣ ਦਸਤਾਵੇਜ਼ AI ਦੇ ਨਾਲ ਬਣਾਏ ਗਏ ਸੀ ਤੇ ਆਸਟ੍ਰੇਲੀਆ ਬੈਂਕ ਦੇ ਨਾਲ ਜੁੜੇ ਗਰੋਹ ਤੇ 200 ਮਿਲੀਅਨ ਡਾਲਰ ਤੋਂ ਵੱਧ ਦੇ ਫਰਜ਼ੀ ਲੋਨ ਹਾਸਲ ਕਰਨ ਦਾ ਦੋਸ਼ ਲੱਗਿਆ। ਅਪਰਾਧੀ ਇਹ ਜਿਹੜੀ ਜਥੇਬੰਦੀ ਹੈ, ਜਿਹੜਾ ਗੈਂਗ ਆ, ਇਹਨਾਂ ਨੇ ਹੋਰ ਬੈਂਕਾਂ ਦੇ ਨਾਲ ਵੀ 105 ਮਿਲੀਅਨ ਡਾਲਰ ਜਿਹੜੀ ਠੱਗੀ ਆ ਉਹ ਮਾਰੀ ਹੈ, ਧੋਖਾਧੜੀ ਕੀਤੀ ਆ। ਆਸਟ੍ਰੇਲੀਆ ਦੇ ਵਿੱਤ ਮੰਤਰੀ ਤੱਕ ਇਹ ਮਸਲਾ ਪਹੁੰਚਿਆ। ਆਸਟ੍ਰੇਲੀਆ ਦੇ ਵਿੱਤ ਮੰਤਰੀ ਨੇ ਇਹ ਗੱਲ ਕਹੀ ਹੈ ਕਿ AI ਦੇ ਨਾਲ ਵਿੱਤੀ ਅਪਰਾਧਾਂ ਦੇ ਵਿੱਚ ਤੇਜ਼ੀ ਆ ਰਹੀ ਆ ਤੇ ਹੁਣ ਅਸੀਂ ਇਸ ਨੂੰ ਰੋਕਣ ਦੇ ਲਈ ਸਖਤ ਕਦਮ ਜਿਹੜੇ ਆ ਉਹ ਚੁੱਕਾਂਗੇ। ਸੋ ਬੈਂਕਾਂ ਵੀ ਜਿਹੜੇ ਦਸਤਾਵੇਜ਼ਾਂ ਨੂੰ ਪੜ੍ਹ ਨਹੀਂ ਸਕਦੀਆਂ, AI ਦੇ ਨਾਲ ਉਹ ਦਸਤਾਵੇਜ਼ ਵੀ ਤਿਆਰ ਕੀਤੇ ਜਾ ਰਹੇ ਨੇ। ਸੋ ਜਿੱਥੇ AI ਦੀ ਵਰਤੋਂ ਦਾ ਮਾਮਲਾ, ਉੱਥੇ ਇਸ ਦੀ ਕੁਵਰਤੋਂ ਵੀ ਵੱਡੇ ਪੱਧਰ ਤੋਂ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।